ਬਿਸਮਿल्लाहिर्रहमानिर्रहीम ਤੇ अस्सलाम वालेकुम। 20 ਜਨਵਰੀ ਪਾਕਿਸਤਾਨ ਦੇ ਵਿੱਚ ਮੰਗਲ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਆਸਿਮ ਮੁਨੀਰ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 52। ਹੁਣ ਚੱਲਨੇ ਜ਼ਰਾ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੇ ਇਹ ਹੈ ਕਿ ਅੱਜ ਫੀਲਡ ਮਾਰਸ਼ਲ ਆਸਿਮ ਮੁਨੀਰ ਇੱਕ ਤੇ ਪੁਲਿਸ ਲਾਈਨ 'ਚ ਗਏ। ਪੰਜਾਬੀ 'ਚ ਪੁਲਿਸ ਨੂੰ ਪੁਲਿਸ ਆਖਦੇ ਹਾਂ ਅਸੀਂ, ਪੁਲਿਸ ਲਾਈਨ ਗਏ ਅਤੇ ਉੱਥੇ ਸਾਰੀ ਪੁਲਿਸ ਨੂੰ ਇਕੱਠਿਆਂ ਕਰਕੇ ਖਿਤਾਬ ਕੀਤਾ। ਉਹਦੀ ਜਿਹੜੀ ਵੀਡੀਓ ਆਈ ਉਹ ਗੁੰਗੀ ਆਈ। ਮੁਲਕ ਦੇ ਵਿੱਚ ਹੋਈ ਅਸਲ ਦੇ ਵਿੱਚ ਗੁੰਗੀ ਬਦਮਾਸ਼ੀ ਰਹੀ ਹੈ। ਬਦਮਾਸ਼ ਨਵੇਂ ਆਏ ਨੇ ਜਿਹੜੇ ਹੈ ਗੁੰਗੇ ਨੇ ਪਰ ਕਰਨ ਬਦਮਾਸ਼ੀ ਰਹੇ ਨੇ। ਜਿਹੜਾ ਬੰਦਾ ਇਹਨਾਂ ਦੇ ਖਿਲਾਫ ਆਵਾਜ਼ ਚੁੱਕਦਾ ਉਹਨੂੰ ਚੁੱਕ ਲੈਂਦੇ ਨੇ। ਇੱਥੋਂ ਤੱਕ ਕੰਮ ਚਲਾ ਗਿਆ ਕਿ ਕੱਲ੍ਹ ਪਰਸੋਂ ਸਾਡੇ ਇੱਕ MNA ਸਾਹਿਬ ਦੱਸ ਰਹੇ ਸਨ ਕਿ ਖੈਬਰ ਪਖਤੂਨਖਵਾ ਦੇ ਵਿੱਚ ਇੱਕ ਮੁੰਡੇ ਦੇ ਘਰ ਵੀਗੋ ਡਾਲੇ ਘੱਲ ਕੇ ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਵਜ੍ਹਾ ਕੀ ਬਣੀ ਕਿ ਉਹਨਾਂ ਦੇ ਮਾਮਾ ਜੀ ਰਹਿੰਦੇ ਸਨ ਨਾਰਵੇ 'ਚ, ਅਤੇ ਉਹਨਾਂ ਕੋਈ ਆਸਿਮ ਮੁਨੀਰ ਸਾਹਿਬ ਦੇ ਖਿਲਾਫ ਟਵੀਟ ਕਰ ਛੱਡਿਆ ਸੀ। ਹੁਣ ਤੁਸੀਂ ਸੂਰਤ ਹਾਲ ਆਪ ਵੇਖ ਲਓ ਵੀ ਇਹ ਕਿੱਥੋਂ ਤੱਕ ਅੱਪੜ ਗਏ ਨੇ ਕਿ ਮਾਮਾ ਜਿਹੜਾ ਹੈ ਉਹਨੇ ਅਗਰ ਕੋਈ ਗੱਲ ਕਹਿ ਦਿੱਤੀ ਨਾਰਵੇ 'ਚ ਬੈਠਿਆਂ ਅਤੇ ਉਹਦੀ ਅਗਰ ਸਾਰੀ ਫੈਮਿਲੀ ਉੱਥੇ, ਤਾਂ ਉਹਨਾਂ ਪਿੱਛੇ ਜਾ ਆਪਣੇ ਮੈਨੂੰ ਆਖਿਆ ਕਿ ਜੀ ਇਹ ਤੁਸੀਂ ਟਵੀਟ ਕਿਉਂ ਕਰ ਰਹੇ ਹੋ। ਇਹਦੇ ਨਾਲ ਕੀ ਲੋਕੀ ਬੋਲਣੋਂ ਬੰਦ ਕਰ ਦੇਣਗੇ? ਬੋਲਣਗੇ ਲੋਕੀ, ਤੇ ਅੱਗੇ ਹਟ ਗਏ ਨੇ ਲੋਕ ਤੁਹਾਡੇ ਸਾਰੇ ਕੰਮ ਕਰਨ ਤੋਂ। ਲੇਕਿਨ ਫਸਤਾਈਅਤ ਕਿੰਨੀ ਹੈ, ਉਸ ਤੋਂ ਬਾਅਦ ਇਹ ਮਾਸੂਮ ਵੀ ਬਣਦੇ ਨੇ। ਆਂਦੇ ਨੇ ਸਾਡੇ ਨਾਲ ਪਿਆਰ ਕਰੋ, ਆਂਦੇ ਨੇ ਇਦਾਰੇ ਨੇ, ਕੌਮ ਹੈ, ਆਪਣਾ ਰਿਆਸਤ ਹੈ, ਇਦਾਰੇ ਜਿਹੜੇ ਨੇ ਮਤਲਬ ਆਰਮੀ ਚੀਫ ਹੀ ਰਿਆਸਤ ਹੈ, ਆਰਮੀ ਚੀਫ ਹੀ ਇਦਾਰਾ ਹੈ। ਲੋਕੀ ਇਹ ਗੱਲ ਨਹੀਂ ਮੰਨਦੇ। ਆਰਮੀ ਚੀਫ ਇੱਕ ਬੰਦਾ ਹੈ, ਉਹਨੇ ਅਗਰ ਅਦਾਰੇ 'ਤੇ ਕਬਜ਼ਾ ਕਰ ਲਿਆ ਹੈ ਔਰ ਸਾਰੇ ਕੰਮ ਅਦਾਰੇ ਕੋਲੋਂ ਉਲਟੇ ਕਰਵਾਉਂਦਾ ਹੈ, ਅਤੇ ਕੌਮ ਮੈਨੂੰ ਦੱਸੋ ਉਹਦਾ ਕਿਸ ਤਰ੍ਹਾਂ ਲਿਹਾਜ਼ ਕਰੇ ਜਾਂ ਉਹਦੇ 'ਤੇ ਤਨਕੀਦ ਕਿਵੇਂ ਨਾ ਕਰੇ। ਬਹਰਹਾਲ ਹੁਣ ਕਿਉਂਕਿ ਅਦਾਰੇ ਸਾਰੇ ਇਸਤੇਮਾਲ ਕੀਤੇ ਜਾਂਦੇ ਨੇ ਆਪਣੇ ਜ਼ਾਤੀ ਮਫਾਦ ਵਾਸਤੇ, ਅਤੇ ਅੱਜ ਜਿਹੜੀ ਪੁਲਿਸ ਦਾ ਉੱਥੇ ਗਏ ਨੇ ਸਰਕਾਰ, ਮੈਨੂੰ ਉਮੀਦ ਇਹੀ ਹੈ ਕਿ ਪੁਲਿਸ ਨੂੰ ਇਹੀ ਕਹਿ ਕੇ ਆਏ ਹੋਣੇ ਨੇ ਕਿ ਜਨਾਬ ਤੁਸੀਂ ਜਿਹੜਾ ਨਾ ਤਗੜੇ ਹੋ ਜਾਓ। ਆਵਾਮ ਹੁਣ ਜਦੋਂ ਬਾਹਰ ਨਿਕਲੇ ਅੱਗੇ ਅਸੀਂ ਆਪ ਗੋਲੀਆਂ ਮਾਰੀਆਂ ਸੀ, ਹੁਣ ਤੁਸੀਂ ਮਾਰਨੀਆਂ ਨੇ, ਇਹੀ ਥਾਪੀ ਦੇ ਕੇ ਆਏ ਹੋਣੇ ਨੇ। ਬਾਕੀ ਤਾਂ ਉੱਥੇ ਗੁੰਗੀ ਸਾਰੀ ਵੀਡੀਓ ਰਹੀ ਹੈ, ਕੋਈ ਉਹਦੇ ਵਿੱਚੋਂ ਆਵਾਜ਼ ਨਹੀਂ ਆਈ, ਕੋਈ ਤਾੜੀਆਂ, ਕੋਈ ਚੱਕਰ ਨਹੀਂ ਐਸਾ ਹੋਇਆ। ਬਸ ਇਹ ਗੁੰਗੀ ਬਦਮਾਸ਼ੀ ਹੋ ਰਹੀ ਹੈ, ਮੈਂ ਇਹੀ ਕਹਿ ਸਕਦਾ। ਹੋਰ ਤੇ ਇਹਦੇ ਵਿੱਚ ਮੈਂ ਕੋਈ ਗੱਲ ਨਹੀਂ ਕਹਿ ਸਕਦਾ। ਅੱਛਾ ਖੈਰ, ਦੂਸਰੇ ਪਾਸੇ ਉਹਨਾਂ ਬਿਆਨ ਦਿੱਤਾ ਹੈ ਕਿ ਪਾਕਿਸਤਾਨ ਦੀ ਅਹਿਮੀਅਤ ਅਤੇ ਪਾਕਿਸਤਾਨ ਦੀ ਇਕੋਨਮੀ ਮਈਸ਼ਤ ਉਹਦੇ ਵਿੱਚ ਇਜ਼ਾਫਾ ਹੋਇਆ। ਪਾਕਿਸਤਾਨ ਪਹਿਲੇ ਤੋਂ ਜ਼ਿਆਦਾ ਮੁਸਤਹਿਕਮ ਹੋਇਆ, ਮਜ਼ਬੂਤ ਹੋਇਆ। ਅਤੇ ਇਹ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਨੇ ਕਿਹਾ ਮੰਗ ਤੰਗ ਕੇ ਅਸੀਂ ਕੰਮ ਪੂਰਾ ਕਰਨ ਰਹੇ ਹਾਂ। 56,000 ਜਿਹੜੇ ਸਾਡੇ ਬੇਕਾਰੀ ਨੇ ਉਹ ਸਾਊਦੀ ਅਰਬ ਨੇ ਡਿਪੋਰਟ ਕਰ ਦਿੱਤੇ ਨੇ। UAE ਸਾਨੂੰ ਇਸ ਵੇਲੇ ਵੀਜ਼ੇ ਨਹੀਂ ਦੇਣ ਡਿਆ। ਬਾਕੀ ਪੂਰੀ ਦੁਨੀਆ 'ਚ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਹੀ ਹੈ। ਅਮਰੀਕਾ ਨੇ ਉਸ ਲਿਸਟ 'ਚ ਨਾਂ ਪਾ ਦਿੱਤਾ ਜਿੱਥੋਂ ਵੀਜ਼ੇ ਨਹੀਂ ਲੱਗ ਸਕਦੇ। ਦਸੰਬਰ ਦੇ ਮਹੀਨੇ 'ਚ ਸਾਡੀ ਐਕਸਪੋਰਟ 20% ਘੱਟ ਹੋ ਗਈ ਹੈ। ਮੈਂ ਸਿਰਫ ਤੁਹਾਨੂੰ ਉਹ ਨੰਬਰ ਦੇ ਰਿਹਾ। ਫੈਸਲਾਬਾਦ ਜਾ ਕੇ ਵੇਖੋ ਤਾਂ ਇੰਡਸਟਰੀ ਸਾਰੀ ਬੰਦ ਪਈ ਹੈ। ਅਸੀਂ ਨਹੀਂ ਆਂਦੇ, ਇਹ ਪਿਛਲੇ ਦਿਨੋਂ ਬਿਜ਼ਨਸ ਕਮਿਊਨਿਟੀ ਆਪ ਇਹ ਸਾਰੇ ਐਲਾਨ ਕਰ ਰਹੀ ਸੀ। ਆਪਣੇ ਮੂੰਹ ਕਹਿ ਰਹੇ ਸਨ ਕਿ ਇਕੋਨਮੀ ਤਬਾਹ ਹੋ ਗਈ ਹੈ, ਬਿਜ਼ਨਸ ਕਮਿਊਨਿਟੀ ਇਹ ਸਾਰੀ ਗੱਲ ਕਰਨ ਰਹੀ ਸੀ। ਇਹ ਸਾਰੀ ਸੂਰਤ ਹਾਲ ਦੇ ਵਿੱਚ ਮੈਨੂੰ ਇਹ ਦੱਸੋ ਵੀ ਆਸਿਮ ਮੁਨੀਰ ਸਾਹਿਬ, ਤੁਹਾਨੂੰ ਇਕੋਨਮੀ ਕਿਤੇ ਮਰੀਮ ਨਵਾਜ਼ ਸਾਹਿਬਾ ਦੇ ਪੁੱਤਰ ਦੇ ਵਲੀਮੇ ਦੇ ਉੱਤੇ ਤਾਂ ਇਕੋਨਮੀ ਨਹੀਂ ਦੇਖ ਲਈ, ਉਹ ਤਾਂ ਨਹੀਂ ਠੀਕ ਹੋ ਗਈ ਕਿਤੇ? ਇਹ ਉੱਥੇ ਨਾ ਵੇਖੋ, ਬਾਹਰ ਵੀ ਵੇਖੋ ਦੁਨੀਆ ਨਾਲ ਕੀ ਹੋਣ ਡਿਆ। ਦੁਨੀਆ ਨੂੰ 2 ਵੇਲੇ ਦੀ ਖਾਣ ਦੀ ਰੋਟੀ ਨਹੀਂ ਲੱਭਣ ਡਈ, ਔਰ ਤੁਸੀਂ ਆਂਦੇ ਹੋ ਪਾਕਿਸਤਾਨ ਦੀ ਮਈਸ਼ਤ ਮਜ਼ਬੂਤ ਹੋ ਗਈ ਹੈ। 2200 ਬੰਦਾ ਇਹਨਾਂ ਨੇ ਮਾਵਰਾਏ ਅਦਾਲਤ ਜਿਹੜਾ ਕਤਲ ਕਰ ਛੱਡਿਆ ਉੱਥੇ CCD ਨੇ। ਕੋਈ ਕਿਸੇ ਦਾ ਮੈਂ ਆਨਾ ਵੀ ਕਿਸੇ ਕੋਲੋਂ ਕੋਈ ਗੱਲ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ ਉਹਨਾਂ ਦੇ ਕੋਲੋਂ, ਨਾ ਕੋਈ ਅਦਾਲਤ ਵਿੱਚ ਪੈਣ ਡਈ ਹੈ। ਉਸੇ ਹੀ ਅਦਾਲਤ ਦੀ ਚੀਫ ਜਸਟਿਸ ਦੇ ਖਿਲਾਫ ਇੱਕ ਰੈਫਰੈਂਸ ਫਾਈਲ ਹੋਇਆ ਔਰ ਉਹ ਸੋਸ਼ਲ ਮੀਡੀਆ 'ਤੇ ਆ ਗਿਆ, ਅਤੇ ਫੌਰੀ ਤੌਰ 'ਤੇ ਲਾਹੌਰ ਹਾਈ ਕੋਰਟ ਨੇ ਉਹਦੇ ਉੱਤੇ ਸੋਮੋਟੋ ਇੱਕ ਕਿਸਮ ਦਾ ਲੈ ਲਿਆ, ਉਹਦੇ ਉੱਤੇ ਜਨਾਬ ਰਿਪੋਰਟਾਂ ਮੰਗ ਲਈਆਂ। ਲੇਕਿਨ CCD ਨੇ 2200 ਬੰਦਾ ਮਾਰ ਦਿੱਤਾ, ਉਹਦੇ 'ਤੇ ਕਿਸੇ ਨੇ ਗੱਲ ਨਹੀਂ ਕੀਤੀ। ਇਹ ਹੁਣ ਕਹਿ ਰਹੇ ਨੇ ਕਿ ਮਈਸ਼ਤ ਜਿਹੜੀ ਉਹ ਮਜ਼ਬੂਤ ਹੋ ਗਈ। ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਇਹ ਜਿਹੜੀ ਮਈਸ਼ਤ ਹੈ ਬਿਲਕੁਲ ਨਹੀਂ। ਆਪਣਾ ਉੱਥੇ ਜਿਹੜੀ ਮਰੀਮ ਸਾਹਿਬਾ ਨੇ ਉਹਨਾਂ ਦਾ ਜਿਹੜਾ ਉੱਥੇ ਪੁੱਤਰ ਦਾ ਵਲੀਮਾ ਹੋਇਆ, ਉੱਥੇ ਮਈਸ਼ਤ ਵਾਕਈ ਮਜ਼ਬੂਤ ਸੀ। ਜਿੰਨੀਆਂ ਡਿਸ਼ਾਂ ਸਨ, 1 ਡਿਸ਼ ਦੀ ਵੀ ਉੱਥੇ ਜਿਹੜੀ ਖਿਲਾਫਵਰਜ਼ੀ ਕੀਤੀ ਗਈ। ਅੱਛਾ, ਮੈਨਿਊ ਵੀ ਵੇਖੋ ਜ਼ਰਾ, ਬੜਾ ਇੰਟਰਸਟਿੰਗ। ਇਹਦੇ ਵਿੱਚ ਲੋਕਾਂ ਦਾ ਮੇਨ ਮੈਨਿਊ ਹੁੰਦਾ, ਇਹ ਗੌਰ ਕਰੋ। ਇਹਨਾਂ ਦਾ ਮੀਆਂ ਮੈਨਿਊ ਹੈ। ਇਹ ਸਾਨੂੰ ਕੈਨੇਡਾ ਤੋਂ ਸਾਡੇ ਇੱਕ ਦੋਸਤ ਨੇ, ਨਾਮ ਮੇਰੇ ਜ਼ਿਹਨ 'ਚ ਉਹਨਾਂ ਦਾ ਨਿਕਲ ਗਿਆ, ਉਹਨਾਂ ਨੇ ਭੇਜਿਆ। ਮਾਜ਼ਰਤ, ਉਹਨਾਂ ਦਾ ਮੈਂ ਨਾਂ ਨਹੀਂ ਲੈ ਸਕਦਾ, ਇਹ ਕਾਪੀਰਾਈਟ ਉਹਨਾਂ ਦੇ ਹੀ ਨੇ। ਵੈਸੇ ਚੰਗਾ ਨਾਮ ਮੈਨੂੰ ਭੁੱਲ ਗਿਆ, ਐਵੇਂ ਮੈਂ ਨਾਂ ਲਵਾਂਗਾ ਕਿ ਤੁਹਾਨੂੰ ਚੁੱਕ ਨਾ ਲੈਣ, ਇਸ ਲਈ ਬਿਹਤਰ ਹੈ ਵੀ ਨਾ ਹੀ ਲਵਾਂ। ਬਹਰਹਾਲ ਉਹਨਾਂ ਨੇ ਮੈਨੂੰ ਇਹ ਭੇਜਿਆ ਵੀ ਇਹ ਵੇਖੋ ਜੀ, ਇਹ ਦੁਨੀਆ ਸਾਰੀ ਦਾ ਮੇਨ ਕੋਰਸ ਹੁੰਦਾ ਹੈ, ਇਹਨਾਂ ਦਾ ਜਿਹੜਾ ਉਹ ਮੀਆਂ ਕੋਰਸ ਹੈ। ਵੈਸੇ ਹੈ ਤਾਂ ਇਹੀ ਹੈ, ਮੀਆਂ ਕੋਰਸ ਹੀ ਹੈ ਇਹਨਾਂ ਦਾ। ਮਤਲਬ ਮੀਆਂ ਸਾਹਿਬ ਦੇ ਲਈ ਹੈ ਮੀਆਂ ਕੋਰਸ ਹੈ। ਜਿੰਨੇ ਕੁੰਨੇ ਪਾਵੇ ਖਿੱਦਾਂ ਉਹਨਾਂ ਖਾ ਜਾਣੇ ਨੇ, ਅਤੇ ਇਹ ਮੀਆਂ ਕੋਰਸ ਹੀ ਹੈ ਜਨਾਬ, ਮੇਨ ਕੋਰਸ ਨਹੀਂ ਹੈ। ਇੱਕ ਪਾਸੇ ਆਵਾਮ ਦੇ ਉੱਤੇ 1 ਡਿਸ਼ ਦਾ ਰੌਲਾ ਪਾਉਂਦੇ ਨੇ ਹਰ ਥਾਂ 'ਤੇ ਕਿ ਜੀ 1 ਡਿਸ਼ ਤੋਂ ਉੱਤੇ ਨਹੀਂ ਹੋਣਾ। ਇਹ ਅਸੀਂ
ਜਿਉਂ ਨਿੱਕੇ ਹੁੰਦਿਆਂ ਤੋਂ ਇਹ ਮੇਰਾ ਮਤਲਬ ਸਾਹਮਣੇ ਆਏ ਨੇ, ਜਦੋਂ ਤੋਂ ਤਕਰੀਬਨ, ਜਾਂ ਨਿੱਕੇ ਹੁੰਦਿਆਂ ਕਹਿ ਲਓ ਜਾਂ ਸਾਡੀ ਜਵਾਨੀ ਤੋਂ ਕਹਿ ਲਓ, ਇਹਨਾਂ ਇਹ ਵਨ ਡਿਸ਼ ਦਾ ਰੌਲਾ ਪਾਈ ਰੱਖਿਆ ਕਿ ਵਨ ਡਿਸ਼ ਹੋਣਾ ਚਾਹੀਦਾ ਵਿਆਹਾਂ 'ਤੇ, ਵਨ ਡਿਸ਼ ਹੋਣਾ ਚਾਹੀਦਾ। ਲੋਕਾਂ ਨੂੰ ਕਦੀ ਦੂਲਹੇ ਨੂੰ ਚੁੱਕ ਲਿਆ, ਕਦੀ ਕੁੜੀ ਦੇ ਪਿਓ ਨੂੰ ਚੁੱਕ ਲਿਆ, ਕਦੀ ਭਰਾ ਨੂੰ ਚੁੱਕ ਲਿਆ, ਕਦੀ ਮਾਮੇ ਨੂੰ ਚੁੱਕ ਲਿਆ, ਵਨ ਡਿਸ਼। ਅਤੇ ਆਪਣੇ ਇਹ ਮੈਨਿਊ ਵੇਖੋ, ਮੀਆਂ ਮੈਨਿਊ ਮੇਨ ਕੋਰਸ ਜਾਂ ਮੀਆਂ ਕੋਰਸ ਜਾਂ ਮੇਨ ਕੋਰਸ, ਇਹ ਵੇਖੋ ਅਤੇ ਤੁਸੀਂ ਆਪ ਹਿਸਾਬ ਲਾਓਗੇ ਵੀ ਇਹ ਤਾਂ ਗੱਲ ਖੈਰ ਤੈਅ ਹੈ ਕਿ ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ, ਕਦੀ ਇਹਨਾਂ ਕਰਨੀ ਵੀ ਨਹੀਂ ਅੱਲਾ ਦੇ ਹੁਕਮ ਨਾਲ। ਲੇਕਿਨ ਮਕਸਦ ਇਹ ਹੈ ਕਿ ਫਿਰ ਕਿਤੇ ਚੀਫ ਸਾਹਿਬ ਉੱਥੇ ਗਏ ਨੇ, ਉੱਥੇ ਇਕੋਨਮੀ ਵੇਖੀ ਹੈ, ਜਿੰਨੀਆਂ ਉੱਥੇ ਡੈਜ਼ਰਟ ਸਨ, ਮੀਨ ਸਵੀਟ ਡਿਸ਼ਾਂ ਸਨ, ਬਾਕੀ ਸੀ ਮਾਲ, ਉੱਥੋਂ ਹਿਸਾਬ ਲੱਗਾ ਵੀ ਇਕੋਨਮੀ ਮੁਲਕ ਦੀ ਠੀਕ ਹੈ। ਬਾਕੀ ਆਵਾਮ ਤਾਂ ਭੁੱਖ ਨਾ ਮਰ ਗਈ, ਫੈਕਟਰੀਆਂ ਬੰਦ ਨੇ, ਬਿਜ਼ਨਸਮੈਨ ਕਹਿਣ ਡਏ ਨੇ। ਕਿਸਾਨ ਨਾਲ ਜੋ ਬਣਿਆ ਉਹ ਤੁਹਾਡੇ ਸਾਹਮਣੇ, ਕਿਸਾਨ ਦੀ ਜੋ ਗੋਭੀ ਦੇ ਨਾਲ ਬਣਿਆ, ਜੋ ਆਲੂ ਦੇ ਨਾਲ ਬਣਿਆ, ਜੋ ਕਿੰਨੂ ਦੇ ਨਾਲ ਬਣਿਆ, ਜੋ ਬੰਦ ਗੋਭੀ ਨਾਲ ਬਣਿਆ, ਜੋ ਕਣਕ ਨਾਲ ਬਣਿਆ, ਜੋ ਕਮਾਦ ਨਾਲ ਬਣਿਆ, ਜੋ ਆਪਣਾ ਮਕਈ ਦੇ ਨਾਲ ਬਣਿਆ, ਮਤਲਬ ਆਪਣੀ ਫਸਲ ਰਹਿ ਕਿਹੜੀ ਗਈ ਜਿਹਦੇ ਨਾਲ ਤੁਸੀਂ ਕੋਈ, ਜੋ ਕਪਾਹ ਨਾਲ ਬਣਿਆ, ਕਾਟਨ ਨਾਲ। ਕਿਸਾਨ ਨੂੰ ਤੁਸੀਂ ਲੰਮਿਆਂ ਪਾਤਾ। ਤੁਹਾਡੇ ਆਪਣੇ ਉਹ ਜਿਹੜੇ ਜਾਲੀ ਪ੍ਰੋਫੈਸਰ ਨੇ, ਐਸਨ ਇਕਬਾਲ ਸਾਹਿਬ, ਉਹ ਆਉਂਦੇ ਨੇ 25 ਲੱਖ ਬੰਦੇ ਨੇ ਜ਼ਰਾਅਤ ਛੱਡ ਦਿੱਤੀ ਹੈ। ਤੁਹਾਡਾ ਆਪਣਾ ਜਿਹੜਾ ਸਰਵੇ ਆਉਂਦਾ ਹੈ ਕਿ 2005 ਦੇ ਵਿੱਚ ਤਕਰੀਬਨ 34% ਲੋਕ ਜਿਹੜੇ ਸਨ, ਉਹ ਉਹਨਾਂ ਦੀ ਕਮਾਈ ਜਿਹੜੀ ਫਸਲਾਂ ਤੋਂ ਆਉਂਦੀ ਸੀ, ਅੱਜ ਉਹ 11% ਵੀ ਨਹੀਂ ਹੈ। ਅਤੇ ਇਹ ਮੁਲਕ ਦੀ ਮਈਸ਼ਤ ਕਿੱਥੇ ਠੀਕ ਹੋਈ ਹੈ? ਪਾਕਿਸਤਾਨ ਦੀ ਤਾਰੀਖ ਦੇ ਪਿਛਲੇ 20 ਸਾਲਾਂ 'ਚ ਜਾਂ ਪਤਾ ਨਹੀਂ 30 ਸਾਲਾਂ 'ਚ ਸਭ ਤੋਂ ਘੱਟ ਟਰੈਕਟਰਾਂ ਦੀ ਸੇਲ ਇਸ ਵਾਰੀ ਹੋਈ ਹੈ। ਅਤੇ ਤੁਸੀਂ ਗ੍ਰੀਨ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ। ਤੁਸੀਂ ਆਉਂਦੇ ਹੋ ਅਸੀਂ ਕਿਸਾਨਾਂ ਨੂੰ ਚੁੱਕ ਦੇਣਾ, ਅਤੇ ਕਿੱਧਰ ਨੂੰ ਚੁੱਕ ਦੇਣਾ? ਮੈਨੂੰ ਲੱਗਦਾ ਕਿਤੇ ਉੱਤੇ ਹੀ ਚੁੱਕ ਦੇਣਾ ਜੇ। ਮਿਹਰਬਾਨੀ ਕਰੋ, ਨਾ ਚੁੱਕੋ ਇਹਨਾਂ ਉੱਤੇ। ਅਤੇ ਇਹ ਪਤਾ ਨਹੀਂ ਕੀ ਮੇਰਾ ਮਤਲਬ ਕਿਹੜੇ ਮਾਹੌਲ 'ਚ ਰਹਿਣ ਡਏ ਨੇ, ਕਿਹੜੀ ਸੂਰਤ ਹਾਲ 'ਚ ਨੇ। ਆਰਮੀ ਚੀਫ ਸਾਹਿਬ ਆਉਂਦੇ ਨੇ ਵੀ ਅਹਿਮੀਅਤ ਅਤੇ ਮਈਸ਼ਤ ਜਿਹੜੀ ਉਹ ਦੋਵੇਂ ਮੈਂ ਵਧਾ ਦਿੱਤੀਆਂ ਨੇ। ਬੜਾ ਜਨਾਬ ਚੁੱਕ ਕੇ ਰੱਖਿਆ ਕੰਮ। ਅਹਿਮੀਅਤ ਤਾਂ ਅਸੀਂ ਵੇਖ ਹੀ ਲਈ ਹੈ ਸਾਡੀ। ਅਹਿਮੀਅਤ ਤੁਹਾਨੂੰ ਦੱਸ ਦਿੱਤਾ ਵੀ ਅਲੱਗ UAE ਹੈ। ਉਹਨਾਂ ਨੂੰ ਤੁਸੀਂ ਫੌਜੀ ਫਾਊਂਡੇਸ਼ਨ ਦੇ ਸ਼ੇਅਰ ਦਿੱਤੇ ਨੇ $1 ਅਰਬ ਦੇ, ਉੱਥੇ ਵੀਜ਼ੇ ਨਹੀਂ ਲੱਭਣ ਡਏ ਪਾਕਿਸਤਾਨੀਆਂ ਨੂੰ। ਸਾਊਦੀ ਅਰਬ ਜਿਹੜਾ ਉਹ ਕੱਢੀ ਆਉਂਦਾ ਪਾਕਿਸਤਾਨੀਆਂ ਨੂੰ, 56,000 ਬੰਦੇ ਨੂੰ ਉੱਥੇ ਮੰਗਣ ਗਏ, ਉਹਨਾਂ ਨੂੰ ਕੱਢ ਦਿੱਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ, ਮੈਂ ਕਿਸੇ ਦੀ ਖੁਸ਼ਾਮਦ ਨਹੀਂ ਕਰਦਾ। ਫੀਲਡ ਮਾਰਸ਼ਲ ਸੈਯਦ ਆਸਿਮ ਮੁਨੀਰ ਪਾਕਿਸਤਾਨ ਵਾਸਤੇ ਅੱਲਾ ਦੀ ਨਿਮਤ ਨੇ, ਅੱਲਾ ਦਾ ਇਨਾਮ ਹੈ। ਇਹਨਾਂ ਦੀ ਬਦੌਲਤ ਦੁਨੀਆ 'ਚ ਗ੍ਰੀਨ ਪਾਸਪੋਰਟ ਦੀ ਇੱਜ਼ਤ ਬਣੀ ਹੈ। ਉਹ ਡੈਡ ਓਨੈਸਟ ਨੇ, ਪਾਕਿਸਤਾਨ ਲਈ ਕੁਛ ਵੀ ਕਰਨਾ ਚਾਹੁੰਦੇ ਨੇ। ਬੱਲੇ ਉਹ ਬੱਲੇ, ਸ਼ੇਰ ਬੱਗਿਓ। ਮੈਂ ਕਿਹਾ ਇਹ ਸਾਡੇ ਗਵਰਨਰ ਪੰਜਾਬ ਸਲੀਮ ਹੈਦਰ ਸਾਹਿਬ, ਪੀਪਲਸ ਪਾਰਟੀ ਨੇ ਵੀ ਜਨਾਬ ਕਦੀ ਉਹ ਜਾਂਦੀਆਂ ਦੇਖੀ ਨਾ, ਵੜੈਸ਼ ਤਿਆਰਾ ਅਤੇ ਮੰਠਾਰ ਤਿਆਰਾ, ਇੱਕ ਦੂਜੇ ਦੇ ਅੱਗੇ ਪਿੱਛੇ ਜਨਾਬ ਇੱਕ ਦੂਜੇ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਨੇ। ਇਸ ਵੇਲੇ ਨੂਨ ਵਾਲੇ ਤੇ ਉਹ ਇੱਕ ਦੂਜੇ ਦੇ ਅੱਗੇ ਪਿੱਛੇ, ਇੱਕ ਹੱਥ ਇਹਨਾਂ ਦਾ ਹਾਰਨ ਦੇ ਉੱਤੇ ਹੈ ਅਤੇ ਦੂਜਾ ਸਟੇਅਰਿੰਗ ਦੇ ਉੱਤੇ ਹੈ, ਅਤੇ ਦੱਬੀ ਆਉਂਦੇ ਨੇ। ਐਕਸੀਲੇਟਰ 'ਤੇ ਪੈਰ ਦਿੱਤਾ ਹੈ, ਸਵਾਰੀ ਲੱਭੇ ਨਾ ਲੱਭੇ, ਸਪੀਡ 190। ਪੀਪਲਸ ਪਾਰਟੀ ਆਂਦੀ ਹੈ ਵੀ ਅਸੀਂ ਜਿਹੜੀ ਖੁਸ਼ਾਮਦ ਕਰਨੀ ਹੈ ਨਾ, ਉਹ ਨੂਨ ਨੂੰ ਪਿੱਛੇ ਛੱਡ ਦਿਆਂਗੇ। ਵੈਸੇ ਇਹਨਾਂ ਦਾ ਤਜਰਬਾ ਜ਼ਿਆਦਾ ਹੈ, ਨੂਨ ਵਾਲੇ ਤੋਂ ਜੰਮੇ ਵੀ ਨਹੀਂ ਸੀ ਜਿਸ ਵੇਲੇ ਭੁੱਟੋ ਸਾਹਿਬ ਜਿਹੜੇ ਨੇ ਉਹ ਆਪਣਾ ਅਯੂਬ ਖਾਨ ਸਾਹਿਬ ਨੂੰ ਜਿਹੜਾ ਉਹ ਡੈਡੀ ਔਰ ਸਾਰੇ ਕੰਮ ਜਿਹੜੇ ਨੇ ਉਹ ਮੇਰਾ ਮਤਲਬ ਉਹਨਾਂ ਦੇ ਤਾਬੇਦਾਰ ਸਨ, ਉਹਨਾਂ ਦੀ ਕੈਬਨਿਟ ਸਨ। ਇਸ ਲਈ ਅਗਰ ਪੀਪਲਸ ਪਾਰਟੀ ਦਿਲੋਂ ਇਹ ਕੰਮ ਕਰੇ ਤਾਂ ਗਾਹ ਨਿਕਲ ਜਾਏ ਇਹਨਾਂ ਤੋਂ। ਤਜਰਬਾ ਉਹਨਾਂ ਦਾ ਜ਼ਿਆਦਾ ਹੈ, ਜ਼ਿਆਦਾ ਤਜਰਬਾ। ਇਹ ਤਾਂ ਅਜੇ ਕੱਲ੍ਹ ਦੇ ਮੇਰਾ ਮਤਲਬ ਇਹ ਤਾਂ ਇਸ ਵੇਲੇ ਜਿਹੜਾ ਇਹਨਾਂ ਦਾ ਨਵਾਂ ਤਜਰਬਾ ਹੈ। ਉਹਨਾਂ ਦੇ ਤੇ ਨਸਲ ਦਰ ਨਸਲ ਇਹ ਕੰਮ ਚੱਲਣ ਡਿਆ, ਲੇਕਿਨ ਇਸ ਵੇਲੇ ਉਹਨਾਂ ਨੇ ਜਨਾਬ ਚੰਗਾ ਇਹ ਕੰਮ ਜਿਹੜਾ ਉਹ ਸ਼ੁਰੂ ਕੀਤਾ। ਅੱਛਾ ਜੀ, ਫਰਹਾਨ ਮਲਿਕ ਰਫਤਾਰ ਨਿਊਜ਼, ਉਹਨਾਂ ਨੇ ਇੱਕ ਚੀਜ਼ ਵੱਲ ਨਿਸ਼ਾਨਦੇਹੀ ਕੀਤੀ ਜਿਹੜੀ ਕਿ ਦਰੁਸਤ ਹੈ। ਤਾਰੀਖ 'ਚ ਇਸੇ ਤਰ੍ਹਾਂ ਹੀ ਲਿਖਿਆ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਜਿਸ ਵੇਲੇ ਰੋਮ ਔਰ ਯੂਨਾਨ ਦੀ ਜਿਹੜੀਆਂ ਉਸ ਵੇਲੇ ਦੀਆਂ ਤਹਿਜ਼ੀਬਾਂ ਸਨ, ਉਹਦੇ ਵਿੱਚ ਜਿਸ ਵੇਲੇ ਹਕੂਮਤ ਇੰਤਹਾਈ ਗੈਰ ਮਕਬੂਲ ਹੋ ਜਾਂਦੀ ਸੀ ਅਤੇ ਮੇਲੇ ਠੇਲੇ, ਗੇਮਜ਼, ਸ਼ਾਦੀ ਵਿਆਹ, ਜਸ਼ਨ ਤਕਰੀਬਾਤ, ਇਹ ਸਾਰਾ ਕੁਝ ਸ਼ੁਰੂ ਕਰਾ ਦਿੰਦੇ ਸੀ। ਹੁਣ ਜ਼ਰਾ ਇੱਥੋਂ ਹਿਸਾਬ ਲਾਓ, ਮਰੀਮ ਨਵਾਜ਼ ਸਾਹਿਬਾ ਨੇ ਜਿਹੜਾ ਵਿਆਹ ਕੀਤਾ ਹੈ ਪੁੱਤਰ ਦਾ, ਵਿਆਹ ਤਾਂ ਇੱਕ ਪ੍ਰਾਈਵੇਟ ਮਾਮਲਾ ਸੀ, ਲੇਕਿਨ ਉਹਦੀ ਜਿਸ ਤਰ੍ਹਾਂ ਦੀਆਂ ਵੀਡੀਓ ਜਾਰੀ ਕੀਤੀਆਂ ਨੇ, ਜਿੰਨਾ ਖੌਰੂ ਪਾਇਆ, ਜਿੰਨਾ ਰੌਲਾ ਪਾਇਆ, ਬਾਜੀ ਜਿਹੜੀ ਉਹ ਪੂਰੀ ਮਾਡਲਿੰਗ ਕਰਦੇ ਰਹੇ ਨੇ। ਔਰ ਉਹ ਵੀਡੀਓਜ਼ ਉਸੇ ਵੇਲੇ ਮੇਰਾ ਮਤਲਬ ਹੈ ਕਿ ਅਗਲੇ ਹੀ ਦਿਨ ਉਹ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਅਕਾਊਂਟਸ ਦੇ ਉੱਤੇ ਛੱਡਦੇ ਰਹੇ ਨੇ। ਜਿਹੜੀ ਪੁੱਤਰ ਦੀ ਔਰ ਆਪਣੀ ਸਾਰੀ ਜਿਹੜੀ ਉਹਨਾਂ ਦੀ ਫੋਟੋ ਸ਼ੂਟਸ ਹੋਏ, ਫਿਲਮਾਂ ਬਣੀਆਂ, ਸਾਰਾ ਕੁਝ ਜੋ ਵੀ ਪੂਰਾ ਵਿਆਹ ਜਿਹੜਾ ਉਹਨਾਂ ਨੇ ਇੱਕ ਕਿਸਮ ਦਾ, ਜਿਸ ਤਰ੍ਹਾਂ ਅੰਬਾਨੀਜ਼ ਦਾ ਵਿਆਹ ਸੀ ਨਾ, ਇਹ ਵਾਨਾ ਬੀ ਅੰਬਾਨੀ ਨੇ, ਉਹ ਜਿਵੇਂ 2 ਨੰਬਰ ਇੱਕ ਪ੍ਰੋਡਕਟ ਹੁੰਦੀ ਹੈ ਨਾ, ਮਤਲਬ ਕਿ ਕਿਸੇ ਅਸਲ ਕਾਪੀ ਦਾ 2 ਨੰਬਰ ਕਾਪੀ ਬਣਾ ਦਿੰਦੇ ਨੇ, ਅਸਲ ਪ੍ਰੋਡਕਟ ਦੀ ਕਾਪੀ ਬਣਾ ਦਿੰਦੇ ਨੇ। ਇਹ ਅੰਬਾਨੀਜ਼ ਦੀ ਕਾਪੀ ਬਣਨ ਦੀ ਇਹਨਾਂ ਕੋਸ਼ਿਸ਼ ਕੀਤੀ। ਬਾਜੀ ਦਾ ਦਿਲ ਸੀ, ਇਹ ਮੈਂ ਨਹੀਂ ਇਕੱਲਾ ਕਹਿਣ ਡਿਆ, ਇਹ ਅਸਦੁੱਲਾ ਸਾਹਿਬ ਕਹਿਣ ਡਏ ਨੇ। ਉਹ ਕਹਿੰਦੇ ਨੇ ਕਿ ਇਹ ਅਸਦੁੱਲਾ ਖਾਨ ਸਾਹਿਬ ਕਿ ਇਹ ਮਰੀਮ ਨਵਾਜ਼ ਸਾਹਿਬਾ ਚਾਹੁੰਦੇ ਸਨ ਕਿ ਸ਼ਾਦੀ ਸਾਡੀ ਪੂਰੀ ਦੁਨੀਆ 'ਚ ਡਿਸਕਸ ਹੋਵੇ, ਕਿ ਮੈਂ ਇੰਨੇ ਮਹਿੰਗੇ ਕੱਪੜੇ ਪਾਏ ਅਤੇ ਗਹਿਣੇ ਪਾਏ ਅਤੇ ਔਰਕੈਸਟਰਾ ਅਤੇ ਖਾਣੇ ਅਤੇ ਫਲਾਨਾ ਅਤੇ ਟਮਕਾਨਾ, ਇਹ ਸਭ ਕੁਝ ਜੋ ਹੈ ਇਹਨਾਂ ਨੇ ਜਾਣ ਕੇ ਕੀਤਾ। ਇਹ ਵਾਨਾ ਬੀ ਅੰਬਾਨੀ ਨੇ। ਹੁਣ ਜਾਂ ਤਾਂ ਫਿਰ ਫੀਲਡ ਮਾਰਸ਼ਲ ਨੇ ਇਹ ਇਕੋਨਮੀ ਇੱਥੋਂ ਦੇਖ ਲਈ ਹੈ ਤਸਵੀਰਾਂ ਦੇ ਵਿੱਚੋਂ, ਅਤੇ ਦੂਜੇ ਪਾਸੇ ਬਾਜੀ ਚਾਹੁੰਦੀ ਹੈ ਕਿ ਚਲੋ 5-7 ਦਿਨ ਤਾਂ ਇਸੇ ਚੱਕਰ 'ਚ ਹੀ ਲੰਘ ਜਾਣਗੇ, ਹੋਰ ਕੁਝ ਨਹੀਂ, ਤਾਂ 5-7 ਦਿਨ ਤਾਂ ਇਸੇ ਚੱਕਰ 'ਚ ਹੀ ਲੰਘ ਜਾਣਗੇ ਕਿ
ਇੱਥੇ ਜਿਹੜਾ ਸੂਰਤ ਹਾਲ ਹੈ ਕਿ ਲੋਕੀ ਇਹਦੇ ਵਿਆਹ ਦੇ ਉੱਤੇ ਗੱਲਾਂ ਕਰਦੇ ਰਹਿਣਗੇ, ਸਾਡੇ 'ਤੇ ਗੱਲ ਨਹੀਂ ਕਰਨਗੇ, ਸਾਡੀ ਗਵਰਨੈਂਸ 'ਤੇ ਗੱਲ ਨਹੀਂ ਕਰਨਗੇ, ਬਾਕੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਕੰਮ ਤੋਰ ਕੇ ਰੱਖਾਂਗੇ। ਲੇਕਿਨ ਬਹਰਹਾਲ ਇਹ ਸੂਰਤ ਹਾਲ ਜਿਹੜੀ ਹੈ ਇਹ ਹੁਣ ਜਿਸ ਵੇਲੇ ਪੰਜਾਬ ਦੀ ਜਿਹੜੀ ਸੀਨੀਅਰ ਮਿਨਿਸਟਰ ਸਾਹਿਬਾ ਨੇ ਮਰੀਅਮ ਔਰੰਗਜ਼ੇਬ ਸਾਹਿਬਾ, ਉਹਨਾਂ ਦੀ ਵਾਲਦਾ ਦੇ ਕੋਲੋਂ ਇਹ ਪੁੱਛਿਆ ਗਿਆ ਕਿ ਤੁਹਾਡੀ ਬੇਟੀ ਜਿਹੜੀ ਹੈ ਉਹ 2-3 ਮਹੀਨੇ ਦੇ ਵਿੱਚ ਬੜੀ ਡਿਫਰੈਂਟ ਲੱਗਣਾ ਸ਼ੁਰੂ ਹੋ ਗਏ ਨੇ ਸ਼ਕਲੋ ਸੂਰਤ ਤੋਂ ਮਾਸ਼ਾਅੱਲਾ, ਅਤੇ ਬੜਾ ਅੱਲਾ ਨੇ ਉਹਨਾਂ ਨੂੰ ਰੂਪ ਦਿੱਤਾ ਹੈ, ਹੁਸਨ ਦਿੱਤਾ ਹੈ, ਅਤੇ ਉਹ ਕੀ ਹੋਇਆ ਹੈ। ਉਹਨਾਂ ਦੀ ਵਾਲਦਾ ਦੇ ਕੋਲੋਂ ਜਿਸ ਵੇਲੇ ਸਾਫੀ ਨੇ ਸਵਾਲ ਪੁੱਛਿਆ ਤੇ ਉਹਨਾਂ ਕਿਹਾ ਵੀ ਅਸਲ 'ਚ ਮੇਰੀ ਬੇਟੀ 2-3 ਮਹੀਨਿਆਂ ਤੋਂ ਬੜੀ ਸਖਤ ਡਾਈਟ ਕਰ ਰਹੀ ਹੈ। ਮੈਂ ਮਨਾ ਵੀ ਕੀਤਾ ਲੇਕਿਨ ਉਹ ਸਿਰਫ ਚਾਹ ਅਤੇ ਕੌਫੀ ਪੀਂਦੀ ਹੈ ਅਤੇ ਥੋੜ੍ਹੀ ਜਿਹੀ ਪਤਲੀ ਹੋਈ ਹੈ ਅਜੇ, ਅਤੇ ਇਸ ਲਈ ਇੰਜ ਲੱਗ ਰਹੀ ਹੈ ਕੋਈ ਸਰਜਰੀ ਵਗੈਰਾ ਨਹੀਂ ਹੋਈ। ਇਹ ਬਾਜੀ ਤਾਹਿਰਾ ਔਰੰਗਜ਼ੇਬ ਸਾਹਿਬਾ ਸਾਡੇ ਲਈ ਤਾਂ ਬਹੁਤ ਹੀ ਮੁਅੱਜ਼ਜ਼ ਨੇ, ਮੁਹਤਰਮ ਨੇ, ਇਹ ਅਸੀਂ ਇਹਨਾਂ ਨੂੰ ਬਾਜੀ ਕਹਾਂਗੇ। ਹੈ ਸਾਡੇ ਮਾਸੀ ਖਾਲਾ ਫੁੱਫੋ ਦੀ ਉਮਰ ਦੇ ਨੇ ਲੇਕਿਨ ਕਿਤੇ ਗੁੱਸਾ ਨਾ ਕਰ ਜਾਣ, ਅਸੀਂ ਬਾਜੀ ਆਖਾਂਗੇ। ਅਤੇ ਬਾਜੀ ਤਾਹਿਰਾ ਔਰੰਗਜ਼ੇਬ ਸਾਹਿਬਾ ਨੇ, ਮਾਵਾਂ ਤੇ ਮਾਵਾਂ ਹੁੰਦੀਆਂ ਨੇ ਨਾ, ਸਾਡੇ ਲਈ ਤਾਂ ਮੁਹਤਰਮ ਨੇ ਉਹ। ਲੇਕਿਨ ਇਹ ਜਿਹੜੀ ਡਾਈਟ ਹੈ ਬਾਜੀ ਜੀ ਤੁਹਾਡੀ ਬੱਚੀ ਦੀ, ਇਹ ਸਾਨੂੰ ਤਾਂ ਇੱਥੇ ਜੋ ਪਤਾ ਲੱਗਦਾ ਹੈ ਵੀ ਉਹ ਡਾਈਟ ਤਾਂ ਬਹੁਤ ਖਤਰਨਾਕ ਹੈ। ਸਾਨੂੰ ਤਾਂ ਪਤਾ ਲੱਗਦਾ ਵੀ ਪੰਜਾਬ ਹੀ ਖਾਈ ਜਾਂਦੀਆਂ ਨੇ ਇਹ ਦੋਵੇਂ ਜਾਣੀਆਂ ਰਲ ਕੇ ਜਿਹੜੀਆਂ ਉੱਤੇ ਬੈਠੀਆਂ ਨੇ। ਇਲਜ਼ਾਮ ਹੈ ਜ਼ਾਹਿਰ ਹੈ ਲੋਕਾਂ ਦਾ ਇਹਨਾਂ 'ਤੇ ਕਿ ਖਾ ਗਈਆਂ ਨੇ ਪੰਜਾਬ ਪੂਰਾ। ਤੁਸੀਂ ਆਉਂਦੇ ਹੋ ਵੀ ਡਾਈਟ ਕਰਨ ਡਈਆਂ ਨੇ। ਇਹ ਜਿਹੜੀ ਡਾਈਟ ਹੈ ਇਹਦੇ ਵਿੱਚ ਤਾਂ ਉੱਥੇ 12-14 ਕਰੋੜ ਦਾ ਜਿਹੜਾ ਸੂਬਾ ਉਹ ਖਾ ਚੱਲੀਆਂ ਨੇ ਸਾਰਾ ਇਹ ਦੋਵੇਂ ਖਵਾਤੀਨ ਜਿਹੜੀਆਂ ਨੇ। ਅਤੇ ਦੂਸਰੇ ਪਾਸੇ ਇਹ ਵੀ ਇੱਕ ਨਵਾਂ ਕੰਮ ਹੈ ਵੀ ਅੱਗੇ ਖਵਾਤੀਨ ਢਾ ਦਿਓ, ਉਹਨਾਂ ਨੂੰ ਕਹੋ ਵੀ ਕੰਮ ਪਾਓ, ਖਾਓ ਪੀਓ, ਹੁਕਮਰਾਨੀ ਵੀ ਤੁਸੀਂ ਕਰੋ, ਬੰਦੇ ਵੀ ਤੁਸੀਂ ਮਰਵਾਓ ਲੋਕਾਂ ਦੇ 2200, ਡੰਡਾ ਵੀ ਪੂਰੀ ਕੌਮ ਨੂੰ ਤੁਸੀਂ ਦਿਓ। ਅਤੇ ਜੇ ਕੋਈ ਵਾਪਸ ਗੱਲ ਕਰੇ ਤਾਂ ਆਉਂਦੇ ਨੇ ਧੀਆਂ ਭੈਣਾਂ ਦੇ ਉੱਤੇ ਗੱਲ ਕਰ ਦਿੱਤੀ। ਆਏ ਹਾਏ ਨਿਮਾਣੀਆਂ ਧੀਆਂ ਭੈਣਾਂ, ਇਹਨਾਂ ਦੇ ਉੱਤੇ ਕਿਉਂ ਗੱਲ ਕਰ ਦਿੱਤੀ ਜੀ? ਉਹ ਲੌਂਡੇ ਲਪਾੜੇ ਵਰਗੇ ਆ ਜਾਂਦੇ ਨੇ ਕਿ ਉਹ ਬੜੇ ਬੇਸ਼ਰਮ ਲੋਕ ਨੇ, ਬੜੇ ਬਗੈਰਤ ਲੋਕ ਨੇ, ਧੀਆਂ ਭੈਣਾਂ ਦੇ ਉੱਤੇ ਗੱਲ ਕਰਦੇ ਨੇ। ਇਹ ਧੀਆਂ ਭੈਣਾਂ ਕੋਲੋਂ ਫਿਰ ਇਹ ਕੰਮ ਕਿਉਂ ਕਰਵਾਉਣ ਡਏ ਜੇ ਸਾਰੇ ਜਿਹੜੇ ਨੇ? ਖੈਰ ਮੁਖਤਸਰ ਗੱਲ ਇਹ ਹੈ ਕਿ ਜੀ ਉਹਨਾਂ ਨੇ ਕਿਹਾ ਵੀ ਇਹ ਬੜੀ ਸਖਤ ਡਾਈਟ ਹੈ। ਹੁਣ ਸਾਨੂੰ ਤਾਂ ਆਪ ਨਹੀਂ ਸਮਝ ਵੀ ਇਹ ਸਖਤ ਡਾਈਟ ਜਿਹੜੀ ਹੈ ਇਹ ਮੇਰਾ ਮਤਲਬ ਹੈ ਕਿ ਇਹ ਹਜੇ ਇਹ ਵੀ ਡਾਈਟ ਹੈ ਜੋ ਕੁਝ ਇਹਨਾਂ ਨੇ ਕਰ ਛੱਡਿਆ ਪੰਜਾਬ ਨਾਲ। ਡਾਈਟ ਤਾਂ ਇਹਨਾਂ ਦੀ ਬਹੁਤ ਖਤਰਨਾਕ ਹੈ। ਜੁਨੇਦ ਸਫਦਰ ਦੀ ਸ਼ਾਦੀ ਵਨ ਡਿਸ਼ ਸੀ, ਯਹੀ ਮਿਸਾਲ ਵਜ਼ੀਰ ਆਲਾ ਸਾਹਿਬਾ ਨੇ ਕਾਇਮ ਕੀਤੀ ਹੈ। ਚਾਏ ਦੇ ਲਵਾਜ਼ਮਾਤ ਦੂਸਰੇ ਸੀ, ਬਾਕੀ ਖਾਣੇ 'ਚ ਸਿਰਫ ਵਨ ਡਿਸ਼ ਸੀ। ਇਹ ਜ਼ਰਾ ਗੌਰ ਕਰੋ, ਜਿਹੜੀਆਂ ਤਸਵੀਰਾਂ ਆਈਆਂ ਨੇ, ਵੀਡੀਓਜ਼ ਆਈਆਂ ਨੇ, ਉਹ ਜਿਹੜਾ ਮੈਨਿਊ ਕਾਰਡ ਆਇਆ, ਮੈਨੂੰ ਇਹ ਦੱਸੋ ਵੀ ਉਹ ਵਨ ਡਿਸ਼ ਹੈ। ਲੇਕਿਨ ਇਹ ਇੱਕ ਤਾਂ ਪੜ੍ਹੇ ਲਿਖੇ ਨਹੀਂ ਅਤੇ ਦੂਜਾ ਝੂਠੇ ਨੇ। ਇੱਕ ਤਾਂ ਸਾਰੇ ਪੜ੍ਹੇ ਲਿਖੇ ਨਹੀਂ ਹੈਗੇ, ਦੂਜੇ ਝੂਠੇ ਨੇ, ਰੱਜ ਕੇ ਝੂਠ ਮਾਰਦੇ ਨੇ ਅਤੇ ਗੱਜ ਵੱਜ ਕੇ ਝੂਠ ਮਾਰਦੇ ਨੇ। ਹੁਣ ਇੱਕ ਬੰਦਾ ਜਿਹੜਾ ਰੱਜ ਕੇ ਵੀ ਅਤੇ ਗੱਜ ਵੱਜ ਕੇ ਵੀ ਮਾਰੇ, ਉਹਨੂੰ ਕਿਸ ਤਰ੍ਹਾਂ ਪੜ੍ਹ ਲਓਗੇ ਤੁਸੀਂ? ਵੇ ਫੜੇ ਜਾਣਗੇ ਤਾਂ ਗੁਆਸ ਕੇ ਵਿਖਾ ਦੇਣਗੇ। ਉਹ ਤੁਹਾਨੂੰ ਅੱਜ ਪਤਾ ਨਹੀਂ ਲੱਗਾ ਵੀ ਉਹ ਜਾਲੀ ਪੀਜ਼ਾ ਹਟ ਦਾ ਇਫਤਤਾਹ ਕਰ ਦਿੱਤਾ ਆਪਣਾ ਖਵਾਜਾ ਆਸਿਫ ਸਾਹਿਬ ਨੇ ਉੱਥੇ ਸਿਆਲਕੋਟ ਦੇ ਵਿੱਚ, ਜਾਲੀ ਪੀਜ਼ਾ ਹਟ। ਉਹ ਪੀਜ਼ਾ ਹਟ ਵਾਲੇ ਵੀ ਵਿਚਾਰੇ ਰੋ ਪਏ, ਉਹਨਾਂ ਕਿਹਾ ਜਾਲੀ ਹੈ, ਅਸਲ ਨਹੀਂ ਹੈ। ਇਹ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਸਾਹਿਬ ਨੇ ਉਹਨਾਂ ਜਾਲੀ ਪੀਜ਼ਾ ਹਟ ਦਾ ਇਫਤਤਾਹ ਕਰ ਦਿੱਤਾ ਹੈ। ਉਹ ਪੀਜ਼ਾ ਹਟ ਨੂੰ ਜਿਹੜੀ ਉਹ ਇੱਕ ਐਕਸਪਲੇਨੇਸ਼ਨ ਜਾਰੀ ਕਰਨੀ ਪਈ ਹੈ ਕਿ ਜਨਾਬ ਇਹ ਜਾਲੀ ਹੈ, ਅਸਲ ਨਹੀਂ ਹੈ ਜਿਹੜਾ ਤੁਹਾਡੇ ਵਜ਼ੀਰ ਦਿਫਾ ਨੇ ਕੀਤਾ। ਇੱਥੇ ਕੋਈ ਇੱਕ ਸੂਰਤ ਹਾਲ ਹੈ। ਅੱਛਾ ਜੀ, ਅਗਲੀ ਖਬਰ ਬੜੀ ਇੰਟਰਸਟਿੰਗ ਹੈ। ਜਾਵੇਦ ਚੌਧਰੀ ਸਾਹਿਬ ਨੇ ਚੰਗੀ ਲਾਠੀ ਮਾਰੀ ਹੈ ਸ਼ੇਖ ਰੋਹੇਲ ਅਸਗਰ ਸਾਹਿਬ ਨੂੰ। ਸ਼ੇਖ ਰੋਹੇਲ ਅਸਗਰ ਸਾਹਿਬ ਜਿਹੜੇ ਨੇ ਉਹ ਜੁਨੇਦ ਸਫਦਰ ਸਾਹਿਬ ਦੇ ਦਾਦਾ ਸਹੁਰਾ ਨੇ। ਮਤਲਬ ਜੁਨੇਦ ਸਫਦਰ ਸਾਹਿਬ ਦੀ ਸ਼ਾਦੀ ਜਿਸ ਬੱਚੀ ਨਾਲ ਹੋਈ ਹੈ, ਉਸ ਬੱਚੀ ਦੇ ਸਗੇ ਦਾਦਾ ਸ਼ੇਖ ਰੋਹੇਲ ਅਸਗਰ ਸਾਹਿਬ ਨੇ, ਔਰ ਲਾਹੌਰ ਤੋਂ MNA ਵੀ ਰਹੇ ਨੇ, ਔਰ ਬੜੇ ਨਾਮੀ ਗ੍ਰਾਮੀ ਆਦਮੀ ਨੇ ਲਾਹੌਰ ਤੋਂ। ਅਸੀਂ ਤਾਂ ਇਹਨਾਂ ਦਾ ਬੜਾ ਇਹਤਰਾਮ ਕਰਨੇ ਆ ਕਿਉਂਕਿ ਬਜ਼ੁਰਗ ਆਦਮੀ ਨੇ। ਲੇਕਿਨ ਜਾਵੇਦ ਚੌਧਰੀ ਸਾਹਿਬ ਨੇ ਵੱਖਰੀ ਗੱਲ ਕਰ ਦਿੱਤੀ। ਉਹਨਾਂ ਕਿਹਾ ਕਿ ਸ਼ੇਖ ਰੋਹੇਲ ਅਸਗਰ ਇੱਕ ਇੰਤਹਾਈ ਸੁਲਝੇ ਹੋਏ ਇਨਸਾਨ ਨੇ, ਉਹਨਾਂ ਦਾ ਲਾਹੌਰ ਦੇ ਵਿੱਚ ਬੜਾ ਰੋਹਬ ਹੈ। ਉਹਨਾਂ ਨੇ ਆਪਣੇ ਅੱਗੇ ਕਈ ਬਦਮਾਸ਼ ਤੇ ਕੰਨ ਟੁੱਟੇ ਰੱਖੇ ਨੇ। ਜੀ ਚੌਧਰੀ ਸਾਹਿਬ, ਜੇਦਾ ਜੀ ਨੂੰ ਐਵੇਂ ਹੀ ਲੋਕ ਜੇਦਾ ਜੀ ਨਹੀਂ ਕਹਿੰਦੇ। ਜੇਦਾ ਜੀ ਜਿਹੜੇ ਨੇ, ਮੈਂ ਆਨਾ ਵੀ ਉਹਨਾਂ ਦਾ ਲਾਜਵਾਬ ਹੈ ਉਹਨਾਂ ਦਾ ਕੰਮ। ਇਹਦਾ ਦੋਹਰੇ ਸੁਣਨਾ, ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਲਾਠੀ ਮਾਰੀ ਉਹਨਾਂ ਦੇ ਕੰਨ ਦੇ ਉੱਤੇ ਜਾਂ ਸਿਰ ਦੇ ਉੱਤੇ ਜਾਂ ਉਹਨਾਂ ਦੀ ਤਾਰੀਫ ਕੀਤੀ ਹੈ। ਮੈਨੂੰ ਲੱਗਦਾ ਜੇਦਾ ਜੀ ਨੂੰ ਆਪ ਵੀ ਨਹੀਂ ਪਤਾ, ਕਿਸੇ ਵੇਲੇ ਕੁਸ਼ਤਾ ਬਹੁਤਾ ਰੱਖ ਲੈਂਦੇ ਨੇ, ਮੇਰਾ ਮਤਲਬ ਬਹੁਤਾ ਖਾ ਲੈਂਦੇ ਨੇ ਕੁਸ਼ਤਾ, ਅਤੇ ਉਹ ਬਹੁਤਾ ਜਿਸ ਵੇਲੇ ਕੁਸ਼ਤੇ ਦਾ ਮਸਾਲਾ ਬਹੁਤਾ ਰੱਖ ਲੈਂਦੇ ਨੇ ਸਿਰ ਨੂੰ ਚੜ੍ਹਦਾ, ਫਿਰ ਪਤਾ ਨਹੀਂ ਲੱਗਦਾ ਕਰਨਾ ਕੀ ਹੈ। ਇਹ ਸਾਡੇ ਦਾਨਿਸ਼ਵਰ ਨੇ, ਇਹਨਾਂ ਦਾ ਹਾਲ ਵੇਖੋ। ਇੱਕ ਵਾਰੀ ਫਿਰ ਰਿਪੀਟ ਕਰਦਾ, ਉਹਨਾਂ ਕਿਹਾ ਕੀ ਹੈ। ਉਹਨਾਂ ਕਿਹਾ ਸ਼ੇਖ ਰੋਹੇਲ ਅਸਗਰ ਇੱਕ ਇੰਤਹਾਈ ਸੁਲਝੇ ਹੋਏ ਇਨਸਾਨ ਨੇ, ਉਹਨਾਂ ਦਾ ਲਾਹੌਰ 'ਚ ਬੜਾ ਰੋਹਬ ਹੈ, ਅਤੇ ਰੋਹਬ ਥਾ ਹੈ ਨਹੀਂ ਉਹਨਾਂ ਕਿਹਾ। ਉਹਨਾਂ ਨੇ ਕਿਹਾ ਉਹਨਾਂ ਦਾ ਲਾਹੌਰ 'ਚ ਬੜਾ ਰੋਹਬ ਥਾ। ਉਹਨਾਂ ਨੇ ਅੱਗੇ ਆਪਣੇ ਕੁਛ ਕੰਨ ਟੁੱਟੇ ਬਦਮਾਸ਼ ਰੱਖੇ ਹੋਏ ਸੀ। ਇਹ ਹੁਣ ਉਹਨਾਂ ਦੀ ਤਾਰੀਫ ਕਰ ਰਹੇ ਹੋ। ਮਤਲਬ ਜਿਹੜਾ ਬੰਦਾ ਕੰਨ ਟੁੱਟੇ ਬਦਮਾਸ਼ ਰੱਖਦਾ ਹੈ ਔਰ ਉਹਨਾਂ ਦੇ ਨਾਲ ਰੋਹਬ ਬਣਾਉਂਦਾ, ਉਹ ਸੁਲਝਿਆ ਹੋਇਆ ਆਦਮੀ ਹੁੰਦਾ। ਪਹਿਲੇ ਮੈਨੂੰ ਦੱਸੋ। ਮੈਂ ਨਹੀਂ ਉਹਨਾਂ ਨੂੰ ਕਹਿ ਰਿਹਾ, ਮੈਂ ਤਾਂ ਕਿਹਾ ਬਜ਼ੁਰਗ ਨੇ, ਅਸੀਂ ਤਾਂ ਕੁਝ ਨਹੀਂ ਕਹਿੰਦੇ। ਜੇਦਾ ਜੀ ਕਹਿੰਦੇ ਨੇ, ਇਹ ਸਾਡੇ ਸਕਾਲਰ ਨੇ, ਫਿਲਾਸਫਰ ਨੇ,
ਇਹ ਸਾਡੇ ਜਿਹੜੇ ਨੇ ਉਹ ਕੀ ਕਹਿੰਦੇ ਨੇ ਉਹਨੂੰ ਦਾਨਿਸ਼ਵਰ ਨੇ, ਇਹਨਾਂ ਦੀ ਹਾਲਤ ਵੇਖ ਲਓ ਕੀ ਹੈ। ਇਹਨਾਂ ਨੂੰ ਇਹ ਨਹੀਂ ਪਤਾ ਲੱਗਣ ਡਿਆ ਵੀ ਅਸੀਂ ਤਾਰੀਫ ਕਰਨ ਡਏ ਹਾਂ ਜਾਂ ਇਹ ਅਸੀਂ ਤਜ਼ਹੀਕ ਕਰਨ ਡਏ ਹਾਂ। ਹੁਣ ਕੋਈ ਬੰਦਾ ਜਿਹੜਾ ਕੰਨ ਟੁੱਟੇ ਬਦਮਾਸ਼ ਰੱਖਦਾ ਜਾਂ ਕੰਨ ਟੁੱਟਾ ਹੁੰਦਾ, ਜਿਹੜਾ ਕੰਨ ਟੁੱਟੇ ਬਦਮਾਸ਼ ਰੱਖਦਾ ਉਹ ਕੰਨ ਟੁੱਟਾ ਹੀ ਹੁੰਦਾ ਨਾ। ਉੱਤੋਂ ਜਿਹੜੇ ਰੋਹੇਲ ਅਸਗਰ ਸਾਹਿਬ ਨੇ, ਉਹਨਾਂ ਨੇ ਕਿਤੇ ਪਾਰਲੀਮੈਂਟ ਦੇ ਸਾਹਮਣੇ, ਸਾਡੀ ਹਕੂਮਤ ਦੇ ਜ਼ਮਾਨੇ ਦੀ ਗੱਲ ਹੈ, ਉੱਥੇ ਕਿਤੇ ਬੰਦਿਆਂ ਨੂੰ ਗਾਲ ਛਾਲ ਕੱਢ ਦਿੱਤੀ। ਕਿਤੇ ਬਜ਼ੁਰਗ ਨੇ ਉਸ ਵੇਲੇ ਕਿਤੇ ਕੋਈ ਲੱਸੀ ਬਹੁਤੀ ਪੀਤੀ ਹੋਏਗੀ, ਬਜ਼ੁਰਗ ਆਦਮੀ ਨੇ ਨਹੀਂ ਸਮਝ ਆਈ, ਅਤੇ ਬੰਦਾ ਵੀ ਖੁੱਲ੍ਹਾ ਡੁੱਲਾ ਹੈ ਸ਼ੇਖ ਰੋਹੇਲ ਅਸਗਰ ਸਾਹਿਬ। ਮੈਂ ਤੁਹਾਨੂੰ ਆਖਿਆ ਵੀ ਕਿਉਂਕਿ ਬਜ਼ੁਰਗ ਨੇ, ਵੱਡੇ ਨੇ ਸਾਡੇ ਤੋਂ ਉਮਰ 'ਚ, ਮੈਂ ਤਾਂ ਉਹਨਾਂ ਦਾ ਇਹਤਰਾਮ ਹੀ ਕਰਦਾ, ਲੇਕਿਨ ਉਹ ਵੀਡੀਓ ਵੀ ਇਹਨਾਂ ਵਾਇਰਲ ਕਰ ਦਿੱਤੀ। ਉਹਦੇ 'ਚ ਉਹ ਜ਼ਰਾ ਕੋਈ ਗਾਲਾਂ ਗੂਲਾਂ ਕੱਢ ਰਹੇ ਨੇ, ਇਹ ਸੁਣ ਲਓ। ਪਤਾ ਨਹੀਂ ਸੁਣ ਲੀਜੇ, ਇਹ ਅਸੀਂ ਬੀਪ ਲਾਈ ਹੈ ਗਾਲ ਦੇ ਉੱਤੇ, ਲੇਕਿਨ ਉਹਦੇ 'ਚੋਂ ਗਾਲਾਂ ਗੂਲਾਂ ਕੱਢ ਰਹੇ ਨੇ। ਅਤੇ ਇਹਨਾਂ ਨੇ ਸਾਰਿਆਂ ਨੇ ਕਹਾਣੀ ਬਣਾਈ ਕਿ ਜੀ ਉਹ ਨਿਕਾਹ ਵਾਲੇ ਦਿਨ ਦੀ ਹੈ। ਨਹੀਂ, ਇਹ ਝੂਠ ਹੈ, ਨਿਕਾਹ ਵਾਲੇ ਦਿਨ ਦੀ ਨਹੀਂ ਹੈ। ਜਿੰਨੇ ਵੀ ਕੀਤੀ ਹਮਾਕਤ ਕੀਤੀ ਹੈ, ਇਹ ਪੁਰਾਣੀ ਵੀਡੀਓ ਹੈ। ਸਾਡੀ ਹਕੂਮਤ ਦੇ ਦੌਰਾਨ ਕੋਈ ਇਤਜਾਜ ਹੋ ਰਿਹਾ ਸੀ, ਉੱਥੇ ਆਏ ਸਨ ਅਤੇ ਉੱਥੇ ਇਹਨਾਂ ਨੇ ਗਾਲਮੰਦਾ ਕੀਤਾ ਸੀ। ਅਤੇ ਬਾਕੀ ਜਿਹੜਾ ਇਹ ਜਿਹੜੀ ਹੈ ਸਾਰੀ ਗੱਲਬਾਤ ਕਿ ਸ਼ਾਦੀ ਦੇ ਟਾਈਮ ਦੀ ਇਹ ਬਿਲਕੁਲ ਬਕਵਾਸ ਹੈ, ਪ੍ਰੋਪੇਗੈਂਡਾ ਉਹਨਾਂ ਦੇ ਖਿਲਾਫ। ਅਤੇ ਇਹ ਜੇਦਾ ਜੀ ਨੇ ਜਿਹੜੀ ਉਹਨਾਂ ਦੀ ਤਾਰੀਫ ਕੀਤੀ ਹੈ, ਇਹ ਸਾਡੀ ਸਮਝ ਵੀ ਨਹੀਂ ਵੀ ਇਹ ਤਾਰੀਫ ਹੈ ਜਾਂ ਤਨਕੀਦ ਹੈ, ਇਹ ਮੈਂ ਨਹੀਂ ਦੱਸ ਸਕਦਾ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।